ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਸੀਗਾ ਵੀ ਕੱਲ ਤਕਰੀਬਨ ਵੱਡੇ ਪੱਧਰ ਦੇ ਉੱਤੇ ਜਿਹੜੀ ਇੱਕ ਕਾਨਫਰੰਸ ਕਾਲ ਹੋਈ, ਖਾਸ ਕਰਕੇ ਸਿੱਖ ਜਥੇਬੰਦੀਆਂ, ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਤੇ ਹੋਰ ਵੀ ਜਿਹੜੇ ਪੰਥਕ ਸਾਫਿਆਂ ਦੇ ਵਿੱਚ ਵਿਚਰਨ ਵਾਲੇ ਲੋਕ ਆ, ਉਹਨਾਂ ਸਾਰਿਆਂ ਦੀ ਵੀ ਜਿਹੜੀ ਲੇਟੈਸਟ ਇੰਡਾਈਟਮੈਂਟ ਆਈਆਂ ਆ ਸਾਹਮਣੇ FBI ਦੇ ਦੁਆਰਾ ਤੇ DOJ ਦੇ ਦੁਆਰਾ, ਜਿਸ ਦੇ ਵਿੱਚ ਭਾਰਤੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਜਿਹੜੀ ਸ਼ਾਖਾ, ਉਹਨਾਂ ਦੇ ਜਿਹੜੇ ਕ੍ਰਾਈਮ ਦੇ ਕਰਿੰਦੇ ਹੈਗੇ ਆ, ਜਿਨ੍ਹਾਂ 'ਚ ਬਿਸ਼ਨੋਈ, ਗੋਲਡੀ ਬਰਾੜ, ਭਗਵਾਨਪੁਰੀਆ, ਢੰਡਾ ਤੇ ਹੋਰ ਜਿਹੜੇ ਸਾਰੇ ਲੋਕ ਆ, ਵੀ ਇਸ ਦੇ ਉੱਤੇ ਹੁਣ ਸਿੱਖਾਂ ਨੂੰ ਅੱਗੇ ਕੀ ਪੈਂਤੜਾ, ਕੀ ਅੱਗੇ ਜਿਹੜੀ ਚੀਜ਼ ਆ ਉਹ ਰੱਖਣੀ ਚਾਹੀਦੀ ਆ। ਸਾਂਝੇ ਤੌਰ ਦੇ ਉੱਤੇ ਹਰਜੋਤ ਸਿੰਘ ਜੀ, ਕੁਛ ਕੁ ਜਿਹੜੀਆਂ ਚੀਜ਼ਾਂ ਦੇ ਉੱਤੇ ਜਿਹੜੇ ਵਿਚਾਰ ਇਹ ਜਿਹੜੇ ਹੋਏ, ਜਿਨ੍ਹਾਂ 'ਚ ਸਭ ਤੋਂ ਅਹਿਮ ਵਿਚਾਰ ਇਹ ਸੀਗਾ, ਜੋ ਕਿ ਆਪਾਂ ਨੂੰ ਵੀ ਉੱਥੇ ਮੌਕਾ ਮਿਲਿਆ ਵਿਚਾਰ ਰੱਖਣ ਦਾ। ਸੋ ਆਪਾਂ ਇਹ ਚੀਜ਼ ਨੂੰ ਜਿਹੜੇ ਪਹਿਲੇ ਦਿਨ ਤੋਂ ਆਪਾਂ ਇੱਥੇ ਹਰਜੋਤ ਸਿੰਘ ਜੀ ਰੌਲਾ ਪਾ ਰਹੇ ਆ, ਮੈਂ ਕਹਿ ਰਿਹਾ ਹਾਂ ਵੀ ਇਸ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਿਹੜਾ ਉਹ ਜਾਣਾ ਚਾਹੀਦਾ ਆ। ਇੰਡੀਆ ਦੇ ਵਿੱਚ ਭਾਰਤ ਦੀਆਂ ਜਿਹੜੀਆਂ ਅਖਬਾਰਾਂ ਆ, ਉਹਨਾਂ ਨੇ ਹੁਣ ਜ਼ੋਰ ਲਾ ਦਿੱਤਾ ਹੋਇਆ ਆ ਇਹ ਚੀਜ਼ ਬਿਆਨਣ ਦੇ ਲਈ ਵੀ ਭਾਰਤ ਸਰਕਾਰ ਉਸ ਭਾਈ ਨਿੱਜਰ ਦੇ ਜਿਹੜੀ ਅਸੈਸੀਨੇਸ਼ਨ ਆ ਉਸ ਦੇ ਵਿੱਚੋਂ ਬਰੀ ਆ, ਉਹਨਾਂ ਦਾ ਜ਼ੋਰ ਲੱਗਾ ਪਿਆ ਆ ਇਹ ਸਾਰੀਆਂ ਚੀਜ਼ਾਂ ਦੇ ਵਿੱਚ। ਉਹ ਇਹ ਕਹਿ ਰਹੇ ਆ ਵੀ ਇਹ ਇਕੱਲਾ ਬਿਸ਼ਨੋਈ ਤੇ ਬਰਾੜ ਦਾ ਹੀ ਜਿਹੜਾ ਇਹ ਕੰਮ ਸੀਗਾ। ਪਰ ਕਿਉਂਕਿ ਬਿਸ਼ਨੋਈ ਤੇ ਬਰਾੜ ਇੱਕ ਹਿਸਾਬ ਦੇ ਨਾਲ, ਬਰਾੜ ਦਾ ਤਾਂ ਪਤਾ ਨਹੀਂ ਵੀ ਕਿਹੜੇ ਪਾਸੇ ਉਹ ਹੈਗਾ ਆ, ਉਹ ਵੱਖ-ਵੱਖ ਚੀਜ਼ਾਂ ਜਿਹੜੀਆਂ ਉਸ ਦੇ ਬਾਰੇ ਆਖਿਆ ਜਿਹੜਾ ਉਹ ਜਾਂਦਾ ਆ। ਪਰ ਬਿਸ਼ਨੋਈ ਤਾਂ ਜਿਹੜੀ ਆ ਉਹ ਗੁਜਰਾਤ ਦੀ ਜੇਲ੍ਹ ਦੇ ਵਿੱਚ ਆ, ਜੋ ਕਿ ਸਿੱਧੀ ਭਾਰਤ ਦੀ ਹੋਮ ਮਿਨਿਸਟਰੀ ਦੇ ਅੰਡਰ ਜਿਹੜੀ ਉਹ ਆਉਂਦੀ ਆ, ਤੇ ਉੱਥੋਂ ਬੈਠਾ ਇੱਕ ਇੰਟਰਨੈਸ਼ਨਲ ਗੈਂਗ ਉਹ ਰਨ ਕਰ ਰਿਹਾ ਆ। RCMP ਨੇ ਵੀ ਇਸ ਚੀਜ਼ ਦੀ ਪੁਸ਼ਟੀ ਕੀਤੀ ਹੋਈ ਆ ਵੀ ਜਿਹੜਾ ਬਿਸ਼ਨੋਈ ਗੈਂਗ ਆ ਉਹ ਭਾਰਤ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਚੱਲਦਾ ਹੈਗਾ ਆ। ਸੋ ਇਹ ਤਾਰਾਂ ਆਪਸ ਦੇ ਵਿੱਚ ਜੁੜ ਕੇ ਸਿੱਧੀ ਇਸ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਜਿਹੜੀ ਉਹ ਜੋੜਦੀ ਆ। ਸੋ ਇਹ ਚੀਜ਼ ਦੇ ਉੱਤੇ ਜਿਹੜਾ ਉਹ ਕਾਫੀ ਜ਼ੋਰਦਾਰ ਮੰਗ ਜਿਹੜੀ ਉਹ ਹੋਈ ਵੀ ਸਿੱਖਾਂ ਨੂੰ ਆਪੋ ਆਪਣੇ ਪੱਧਰ ਦੇ ਉੱਤੇ, ਜਥੇਬੰਦਕ ਤੌਰ ਦੇ ਉੱਤੇ, ਇੰਡੀਵਿਜੂਅਲ ਤੌਰ ਦੇ ਉੱਤੇ ਦੋ ਤਿੰਨ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਜਿਹੜੀਆਂ ਉਹ ਚਾਹੀਦੀਆਂ। ਇੱਕ ਤਾਂ ਇਹ ਵੀ ਇੰਡੀਵਿਜੂਅਲ ਤੌਰ ਦੇ ਉੱਤੇ ਤੇ ਸਮੂਹ ਜਥੇਬੰਦਕ ਤੌਰ ਦੇ ਉੱਤੇ ਇਹਨਾਂ ਨੂੰ ਜਿਹੜਾ ਇੱਕ ਚਿੱਠੀ ਆ ਉਹ ਲਿਖਣੀ ਚਾਹੀਦੀ ਆ, ਧੰਨਵਾਦ ਕਰਨ ਦੇ ਲਈ DOJ ਤੇ FBI ਦਾ ਤੇ ਐਡਮਿਨਿਸਟ੍ਰੇਸ਼ਨ ਦਾ, ਜਿਨ੍ਹਾਂ ਨੇ ਇਸ ਕਾਲੀਆਂ ਕਰਤੂਤਾਂ ਦਾ ਪਰਦਾਫਾਸ਼ ਕੀਤਾ ਤੇ ਇਹ ਲੋਕ ਇੰਡਾਈਟ ਕੀਤੇ ਆ। ਅੱਜ ਦੀ ਲੇਟੈਸਟ ਖਬਰ ਇਹ ਵੀ ਸੀਗੀ ਵੀ ਬਿਸ਼ਨੋਈ ਤੇ ਜਿਹੜਾ ਨਾਗਰਾ ਆ SHO, ਉਸ ਦੀ ਹਵਾਲਗੀ ਲੈਣ ਦੀ ਜਿਹੜੀ ਅਧਿਕਾਰਤ ਕਾਰਵਾਈ ਆ ਉਸ ਨੂੰ ਸ਼ੁਰੂ ਕੀਤਿਆ ਜਾ ਰਿਹਾ ਹੈਗਾ ਆ ਵੀ ਇਹਨਾਂ ਦੀ ਜਿਹੜੀ ਹਵਾਲਗੀ ਆ ਉਹ ਅਮਰੀਕਾ ਦੇ ਵਿੱਚ ਲਈ ਜਾਵੇ। ਪਰ ਇਹ ਸਾਰੇ ਕਾਸੇ ਦੇ ਵਿੱਚ ਭਾਰਤ ਬਚ ਨਾ ਜਾਵੇ। ਬਚਣ ਤੋਂ ਭਾਵ ਵੀ ਉਹ ਆਪਣੇ ਆਪ ਨੂੰ ਬਚਾ ਜਿਹੜਾ ਉਹ ਇਸ ਪੱਖ ਤੋਂ ਨਾ ਕਰ ਜਾਵੇ ਵੀ ਨਹੀਂ ਜੀ ਇਹ ਤਾਂ ਸਿਰਫ ਗੈਂਗਸ ਦਾ ਕੰਮ ਆ, ਸਾਡਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ। ਸੋ ਇੱਥੇ ਕਹਿੰਦੇ ਵੀ ਆਪਣੀ ਜਿਹੜੀਆਂ ਜਥੇਬੰਦੀਆਂ ਦੀ ਇਹ ਹੁਣ ਕੋਸ਼ਿਸ਼ ਨਾਲ ਦੇ ਨਾਲ ਹੋਣੀ ਚਾਹੀਦੀ ਆ ਵੀ ਇਸ ਚੀਜ਼ ਦਾ ਜਿਹੜਾ ਖੁਲਾਸਾ ਆ, ਪਰਦਾਫਾਸ਼ ਆ, ਉਹ ਕੀਤਾ ਜਿਹੜਾ ਹੋ ਜਾਵੇ। ਦੂਜੇ ਪੱਧਰ ਦੇ ਉੱਤੇ ਦੂਜੀ ਚੀਜ਼ ਜਿਹੜੀ ਇਹ ਗੱਲ ਹੋਈ ਵੀ ਗੁਰੂ ਘਰਾਂ ਦੇ ਵਿੱਚ FBI ਦੇ ਇਹਨਾਂ ਲੋਕਾਂ ਦੇ ਵਾਂਟਡ ਪੋਸਟਰਸ ਲਾਉਣ ਦੀ ਜਿਹੜੀ ਚਰਚਾ ਆ, ਉਹ ਜਿਹੜੀ ਉਹ ਛਿੜੀ ਆ। FBI ਦੇ ਨੰਬਰ ਉੱਥੇ ਸ਼ੇਅਰ ਹੋਣੇ ਚਾਹੀਦੇ, ਜਿੱਥੇ ਸੰਗਤ ਨੂੰ ਇਹ ਉਤਸ਼ਾਹ ਆਖਿਆ ਜਾਵੇ, ਪ੍ਰੇਰਨਾ ਦਿੱਤੀ ਜਾਵੇ ਵੀ ਜੇ ਤੁਹਾਡੇ ਨਾਲ ਵੀ ਕੋਈ ਐਕਸਟੋਰਸ਼ਨ, ਤੁਹਾਨੂੰ ਧਮਕਾਉਣ ਜਾਂ ਇਦਾਂ ਦੀਆਂ ਚੀਜ਼ਾਂ ਹੋਈਆਂ ਆ, ਤਾਂ ਤੁਸੀਂ FBI ਦੇ ਇਹਨਾਂ ਟਿਪ ਨੰਬਰ ਦੇ ਉੱਤੇ ਸੰਪਰਕ ਕਰਕੇ ਆਪਣੇ ਨਾਲ ਜੋ ਵਾਪਰਿਆ ਆ ਉਹ ਤੁਸੀਂ ਉਹਨਾਂ ਦੇ ਨਾਲ ਸ਼ੇਅਰ ਕਰੋ। ਇਹਦੇ ਨਾਲ ਜਿਹੜਾ ਕੇਸ ਆ ਹੋਰ ਜ਼ਿਆਦਾ ਸਟਰੋਂਗ ਬਣਦਾ ਆ ਭਾਰਤ ਸਰਕਾਰ ਦੇ ਉਲਟ, ਤੇ ਇਹਨਾਂ ਜਿਹੜੇ ਭਾਰਤ ਸਰਕਾਰ ਦੇ ਕਰਿੰਦਿਆਂ ਦੇ ਜਿਹੜੇ ਉਹ ਉਲਟ। ਸੋ ਇਹ ਚਰਚਾ ਜਿਹੜੀ ਉਹ ਨਾਲ ਦੇ ਨਾਲ ਚੱਲੀ। ਨਾਲ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਚਰਚਾ ਜਿਹੜੀ ਉਹ ਛਿੜੀ ਵੀ ਜਿਹੜਾ ਗੈਂਗਸਟਰ ਖਾਸ ਕਰਕੇ ਜਿਹੜੇ ਗੋਲਡੀ ਬਰਾੜ ਆ, ਵੀ ਕੀ ਉਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕੀਤਾ ਜਾ ਸਕਦਾ ਹੈ ਜਾਂ ਉਸ ਨੂੰ ਸੂਚਨਾ ਉੱਥੋਂ ਦਿੱਤੀ ਜਿਹੜੀ ਜਾ ਸਕਦੀ ਹੈ ਵੀ ਜਿਹੜੇ ਕੌਮੀ ਪਰਵਾਨੇ ਨੇ ਭਾਈ ਨਿੱਜਰ, ਉਹਨਾਂ ਦੇ ਕਤਲ ਦੇ ਵਿੱਚ ਤੇਰਾ ਨਾਮ ਕਿਸ ਤਰੀਕੇ ਦੇ ਨਾਲ ਆਇਆ, ਕਿਉਂਕਿ ਉਹਦੇ ਪਹਿਲੋਂ ਬਿਆਨ ਆਉਂਦੇ ਰਹੇ ਵੀ ਮੈਂ ਇਦਾਂ ਦਾ ਕੋਈ ਕੰਮ ਨਹੀਂ ਕਰ ਸਕਦਾ। ਤੇ ਉਸ ਤੋਂ ਬਾਅਦ ਦੇ ਵਿੱਚ ਇਸ ਇੰਡਾਈਟਮੈਂਟ ਦੇ ਵਿੱਚ ਨਾਮ ਆਉਣਾ, ਉੱਥੇ ਤਾਰਾਂ ਜਿਹੜੀਆਂ ਜੁੜਨੀਆਂ ਵੀ ਉਹਦੇ ਬਾਰੇ ਜਿਹੜਾ ਆ ਉਹ ਸਵਾਲ ਉਸ ਨੂੰ ਕੀ ਹੋ ਸਕਦਾ ਆ। ਇਹ ਕਿਉਂਕਿ ਪਹਿਲਾਂ ਤਾਂ ਇਹ ਮੰਨਿਆ ਜਾਂਦਾ ਸੀਗਾ ਵੀ ਉਸਨੇ ਵਾਲ ਕੱਟੇ ਹੋਏ ਆ, ਸੋ ਇਸ ਲਈ ਉਸਨੂੰ ਤਲਬ ਤਾਂ ਨਹੀਂ ਕੀਤਾ ਜਾ ਸਕਦਾ। ਪਰ ਹੁਣ ਇਹ ਵੀ ਸੁਣਨ ਦੇ ਵਿੱਚ ਕਹਿੰਦੇ ਵੀ ਆ ਰਿਹਾ ਆ ਵੀ ਸ਼ਾਇਦ ਉਸਨੇ ਜਿਹੜੇ ਆ ਉਹ ਵਾਲ ਰੱਖ ਲਏ ਆ,
ਦਾੜੀ ਵੀ ਕਹਿੰਦੇ ਵੀ ਰੱਖੀ। ਇਹ ਸੁਣਨ ਦੇ ਵਿੱਚ ਜਿਹੜੀ ਇਹ ਚੀਜ਼ ਆ ਰਹੀ ਆ। ਸੋ ਜੇ ਇਹ ਐਂਗਲ ਹੈਗਾ ਆ ਤਾਂ ਇਸ ਨੂੰ ਜਿਹੜਾ ਉਹ ਵਿਚਾਰਨ ਦੀ ਕਹਿੰਦੇ ਜ਼ਰੂਰਤ ਆ। ਬਾਕੀ ਤਕਰੀਬਨ ਸਾਰੇ ਜਥੇਬੰਦੀਆਂ ਨੇ ਜਿਹੜੀਆਂ ਉੱਥੇ ਮੌਜੂਦ ਸੀਗੀਆਂ, ਉਹਨਾਂ ਨੇ ਇਹਨਾਂ ਸੁਝਾਵਾਂ ਦੇ ਉੱਤੇ ਜਿਹੜੀ ਆ ਉਹ ਜ਼ੋਰਦਾਰ ਤਰੀਕੇ ਦੇ ਨਾਲ ਆਖਿਆ ਵੀ ਹਾਂ ਆਪਾਂ ਇਸ ਦੇ ਵਿੱਚ ਅੱਗੇ ਹੋਰ ਜਿਹੜੇ ਪੁਖਤਾ ਕਦਮ ਆ ਉਹ ਚੱਕਣ ਦੀ ਜ਼ਰੂਰਤ ਆ। ਤੇ ਨਾਲ ਇਹ ਵੀ ਗੱਲ ਆ ਵੀ ਆਪਸੀ ਜਿਹੜੇ ਮਤਭੇਦ ਆ ਉਹਨਾਂ ਨੂੰ ਲਾਂਭੇ ਕਰਦੇ ਹੋਏ ਇਸ ਕੌਮੀ ਕਾਰਜ ਦੇ ਵਿੱਚ ਸਾਰੇ ਜਾਣੇ ਫੋਕਸ ਕਰਕੇ ਇਹ ਮੌਕਾ ਆ ਵੀ ਲੋਹਾ ਗਰਮ ਹਥੌੜਾ ਮਾਰਨ ਦੀ ਜਿਹੜੀ ਉਹ ਇਸ ਟਾਈਮ ਤੁਹਾਨੂੰ ਜ਼ਰੂਰਤ ਆ। ਇਹ ਪੇਸ਼ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਭਾਰਤ ਦੀ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਹੀ ਉਸ ਦੀ ਇੱਕ ਸ਼ਾਖਾ, ਉਸ ਦੀ ਇੱਕ ਬ੍ਰਾਂਚ ਦੇ ਰੂਪ ਦੇ ਵਿੱਚ ਆਪਾਂ ਨੂੰ ਨਜ਼ਰ ਆ ਰਿਹਾ ਆ। ਸੋ ਜਿਨ੍ਹਾਂ ਨੇ ਵੀ ਉਸ ਦੇ ਵਿੱਚ ਸ਼ਿਰਕਤ ਕੀਤੀ, ਹਿੱਸਾ ਲਿਆ, ਆਪਣੇ ਵਿਚਾਰ ਸਾਂਝੇ ਕੀਤੇ, ਸਾਰਿਆਂ ਦਾ ਜਿਹੜਾ ਉਹ ਧੰਨਵਾਦ। ਈਸਟ ਕੋਸਟ ਜਿਹੜੀ ਕਮੇਟੀ ਆ ਜਿਹਦੇ ਵਿੱਚ ਹਿੰਮਤ ਸਿੰਘ ਹੁਣੀ, ਉਹਨਾਂ ਨੇ ਡਾਕਟਰ ਪ੍ਰਿਤਪਾਲ ਸਿੰਘ, ਹੋਰ ਬਹੁਤ ਸਾਰੇ ਵੈਸਟ ਸੈਕਰਾਮੈਂਟੋ ਗੁਰਦੁਆਰਾ ਤੋਂ ਨਰਿੰਦਰ ਸਿੰਘ ਥਾਂਦੀ, ਸਟਾਕਟਨ ਗੁਰਦੁਆਰਾ ਸਾਹਿਬ, ਫਰੀਮੌਂਟ ਗੁਰਦੁਆਰਾ ਸਾਹਿਬ ਤੋਂ ਜਸਵਿੰਦਰ ਸਿੰਘ ਜੰਡੀ ਜੀ ਤੇ ਹੋਰ ਹਰਵਿੰਦਰ ਸਿੰਘ ਕੰਗ, ਹੋਰ ਸਾਰੇ ਜਾਣਿਆਂ ਨੇ ਇਸ ਦੇ ਵਿੱਚ ਜਿਹੜਾ ਉਹ ਹਿੱਸਾ ਲਿਆ। ਅਮਰੀਕਾ ਦੇ ਵੱਖ-ਵੱਖ ਗੁਰੂ ਘਰਾਂ ਤੋਂ, ਵੱਖ-ਵੱਖ ਥਾਵਾਂ ਤੋਂ ਜਿਹੜਾ ਉਹ ਹਿੱਸਾ ਲਿਆ। ਇੰਡੀਆਨਾ ਤੋਂ ਆਪਾਂ ਦੇਖਿਆ ਵੀ ਜਾਫੀ ਸਿੰਘ ਹੁਣੀ ਵੀ ਜਿਹੜੇ ਉਸ ਦੇ ਵਿੱਚ ਜਿਹੜੇ ਉਹ ਜੁੜੇ ਸੀਗੇ। ਸੋ ਸਾਰਿਆਂ ਨੇ ਆਪੋ ਆਪਣੇ ਜਿਹੜੇ ਵਿਚਾਰ ਇਸ ਦੇ ਵਿੱਚ ਸਾਂਝੇ ਕੀਤੇ ਤੇ ਸਾਂਝੇ ਤੌਰ ਦੇ ਉੱਤੇ ਇਸ ਦੇ ਉੱਤੇ ਠੋਸ ਕਦਮ ਜਲਦੀ ਤੋਂ ਜਲਦੀ ਚੱਕਣ ਦੀ ਹਰ ਇੱਕ ਨੇ ਹਮਾਇਤ ਕੀਤੀ। ਜੀ, ਸੋ ਬਹੁਤ ਵਧੀਆ ਆ। ਸੋ ਹੋਪਫੁਲੀ ਜਲਦੀ ਤੋਂ ਜਲਦੀ ਇਹਨਾਂ ਦੇ ਉੱਤੇ ਜਿਹੜਾ ਆ ਐਕਸ਼ਨ ਲਿਆ ਜਾਊਗਾ, ਲੈਟਰ ਲਿਖਿਆ ਜਾਊਗਾ ਕਾਂਗਰਸਮੈਨ, ਸੈਨੇਟਰ ਜਾਂ ਡਿਪਾਰਟਮੈਂਟ ਆਫ ਜਸਟਿਸ ਨੂੰ ਤੇ FBI ਨੂੰ। ਸੋ ਸਾਰੇ ਹੀ ਗੁਰੂ ਘਰਾਂ ਨੂੰ ਬੇਨਤੀ ਆ ਕਿ ਇਹਦੇ ਵਿੱਚ ਸਪੋਰਟ ਕਰੋ, ਆਪਣੇ ਆਪਣੇ ਗੁਰੂ ਘਰਾਂ 'ਚ ਪੋਸਟਰ ਲਾਓ ਉਹਨਾਂ ਦੇ। ਮੇਰੇ ਖਿਆਲ ਨਾਲ ਪੋਸਟਰ ਵੀ ਉਹ ਕਮੇਟੀ ਜਾਰੀ ਕਰੂਗੀ, ਕਿਉਂਕਿ FBI ਨੇ ਆਲਰੇਡੀ ਜਾਰੀ ਕੀਤਾ ਹੋਇਆ ਫੋਟੋਆਂ ਲਾ ਕੇ। ਸੋ ਉਹੀ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਜੇ ਕਿਸੇ ਨੂੰ ਪਤਾ ਹੋਵੇ ਇੱਥੇ ਉਹ ਜਿੱਥੇ ਕਿਤੇ ਵੀ ਕੋਈ ਬੰਦੇ ਜਿਹੜੇ ਵਾਂਟਡ ਆ ਉਹ FBI ਨੂੰ ਦੱਸੇ ਜਾ ਸਕਣ। ਦੂਸਰੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦੀ ਤੇ ਹੋਰ ਸ਼ਹੀਦਾਂ ਦੀ ਯਾਦ ਦੇ ਵਿੱਚ ਹਰੀਕੇ ਪੱਤਣ ਅਰਦਾਸ ਰੱਖੀ ਗਈ ਹੈ ਜੁਲਾਈ 14 ਨੂੰ। ਸੋ ਉੱਥੇ ਸਿੱਖ ਸੰਗਤਾਂ ਬਹੁਤ ਵੱਡੀ ਗਿਣਤੀ 'ਚ ਪਹੁੰਚ ਰਹੀਆਂ। ਬਾਹਰਲੇ ਗੁਰੂ ਘਰਾਂ 'ਚ ਵੀ ਇਹ ਪ੍ਰਬੰਧ ਹੋ ਰਿਹਾ। ਫਰੀਮੌਂਟ ਗੁਰਦੁਆਰਾ ਸਾਹਿਬ ਤੋਂ ਕਾਲ ਆਈ ਸੀ ਤੇ ਕੱਲ ਨੂੰ ਜੁਲਾਈ 14 ਨੂੰ ਸ਼ਾਮ ਨੂੰ 4 ਤੋਂ 6 ਵਜੇ ਸੁਖਮਨੀ ਸਾਹਿਬ ਦੇ ਪਾਠ ਤੇ ਉਹ ਤੋਂ ਬਾਅਦ ਜਿਹੜੀ ਆ ਅਰਦਾਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਹੋਰ ਜਿਹੜੇ ਸ਼ਹੀਦ ਜਿਹੜੇ ਆਪਣੇ ਜਿੰਨੇ ਵੀ ਨੌਜਵਾਨ ਵੀਰ ਭੈਣ ਬਜ਼ੁਰਗ ਸ਼ਹੀਦ ਕੀਤੇ ਗਏ ਉਹਨਾਂ ਦੀ ਯਾਦ ਦੇ ਵਿੱਚ ਅਰਦਾਸ ਹੋਣੀ ਹੈ ਫਰੀਮੌਂਟ ਗੁਰੂ ਘਰ ਦੇ ਵਿੱਚ। ਸੋ ਉੱਥੇ ਵੀ ਵੱਧ ਤੋਂ ਵੱਧ ਪਹੁੰਚੋ ਕੱਲ ਸ਼ਾਮ ਨੂੰ ਜੁਲਾਈ 14 ਨੂੰ 4 ਤੋਂ 6। ਹੋਰ ਵੀ ਗੁਰੂ ਘਰ ਜਿਹੜੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੇ ਆਪਣੇ ਗੁਰੂ ਘਰ ਦੇ ਵਿੱਚ ਕੋਸ਼ਿਸ਼ ਕਰੋ ਉਹਨਾਂ ਦੀ ਯਾਦ ਦੇ ਵਿੱਚ ਕੱਲ ਨੂੰ। ਜੇ ਪੰਜਾਬ ਦੇ ਵਿੱਚ ਜਥੇਦਾਰ ਸਾਹਿਬ ਅਕਾਲ ਤਖਤ ਵੱਲੋਂ ਹੁਕਮ ਹੋਇਆ ਉੱਥੇ ਅਰਦਾਸ ਹੋ ਰਹੀ ਤੇ ਬਾਕੀ ਬਾਹਰ ਦੁਨੀਆ ਦੇ ਮੁਲਕਾਂ ਵਿੱਚ ਵੀ ਏਦਾਂ ਹੀ ਜਿਹੜੀ ਅਰਦਾਸ ਆ ਉਹ ਹੋਣੀ ਚਾਹੀਦੀ। ਬਾਕੀ ਬੀਬੀ ਖਾਲੜਾ ਜੀ ਨੇ ਜਿਹੜਾ ਹਰਜੋਤ ਸਿੰਘ ਜੀ ਪ੍ਰੈਸ ਨੋਟ ਜਾਰੀ ਕਰਦੇ ਹੋਏ ਤਿੰਨੇ ਹੀ ਜਿਹੜੀਆਂ ਪਾਰਟੀਆਂ ਉਸ ਟਾਈਮ ਮੌਜੂਦਾ ਪਾਰਟੀ ਸੀਗੀ ਜਿਸ ਟਾਈਮ ਦੇ ਉੱਤੇ ਸ਼ਹੀਦ ਖਾਲੜਾ ਜੀ ਨੇ ਇਹ ਸਾਰੀਆਂ 25,000 ਲਵਾਰਸ ਲਾਸ਼ਾਂ ਦਾ ਲੇਖਾ ਜੋਖਾ ਜਿਹੜਾ ਉਹ ਕੱਢਿਆ ਸੀਗਾ, ਉਹ ਕਾਂਗਰਸ ਦੀ ਜਿਹੜੀ ਸਰਕਾਰ ਆ ਮੌਜੂਦਾ ਜਿਹੜੀ ਧਿਰ ਉਹ ਤੇ ਅਕਾਲੀ ਦਲ, ਉਹਨਾਂ ਨੇ ਇਹ ਵੀ ਕਿਹਾ ਵੀ ਉਸ ਟਾਈਮ ਦੇ ਉੱਤੇ ਸਾਨੂੰ ਇਹੀ ਜਿਹੜਾ ਕਹੀ ਜਾਂਦਾ ਰਿਹਾ ਵੀ ਕਾਹਲੀ ਕਰ ਗਏ ਖਾਲੜਾ ਜੀ, ਆਪਣਾ ਜਦੋਂ ਰਾਜ ਆਊਗਾ ਫਿਰ ਆਪਾਂ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰਾਂਗੇ। ਸੋ ਸਾਰੀਆਂ ਚੀਜ਼ਾਂ ਉਹਨਾਂ ਨੇ ਕਾਫੀ ਐਕਸਪੋਜ਼ ਵੀ ਜਿਹੜੀਆਂ ਹਰਜੋਤ ਸਿੰਘ ਜੀ ਇਸ ਦੇ ਵਿੱਚ ਜਿਹੜੀਆਂ ਉਹ ਕੀਤੀਆਂ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਉਸ ਟਾਈਮ ਦੇ ਉੱਤੇ ਜਿਹੜਾ ਉਹ ਵਾਪਰਿਆ ਹੈਗਾ ਆ। ਸੋ ਉਹਨਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਤੇ ਉਹਨਾਂ ਦੀ ਜਿਹੜੀ ਸਪੁੱਤਰੀ ਨਵਕਿਰਨ ਕੌਰ ਖਾਲੜਾ ਇਸ ਟਾਈਮ ਉੱਥੋਂ ਦੇ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਵੱਖ-ਵੱਖ ਅਦਾਰਿਆਂ ਦੇ ਨਾਲ ਗੱਲਬਾਤ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪੇਸ਼ ਜਿਹੜੀਆਂ ਉਹ ਕਰ ਰਹੇ ਹੈਗੇ ਆ। ਤੇ ਜੇ ਤੁਸੀਂ ਦੇਖੋ ਵੀ ਉਸ ਮੂਵੀ ਦੇ ਆਉਣ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਉਹ ਦੇਖਿਆ ਆ ਵੀ ਬਹੁਤ ਜ਼ਿਆਦਾ ਜਿਹੜੀ ਚਰਚਾ ਆ ਸ਼ਹੀਦ ਖਾਲੜਾ ਜੀ ਦੀ ਤੇ ਉਹ ਲਵਾਰਸ ਲਾਸ਼ਾਂ ਦੀ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ। ਤੇ ਭਾਰਤੀ ਸਰਕਾਰ ਦੇ ਆਪਣੇ ਜਿਹੜੇ ਬੰਦੇ ਆ ਉਹ ਉਹਨਾਂ ਦੇ ਟਵੀਟ ਜਾਂ ਉਹਨਾਂ ਦੇ ਉਹ ਬਿਆਨ ਆ ਰਹੇ ਆ ਵੀ ਜਿਨ੍ਹਾਂ ਫੈਕਟਸ ਤੋਂ ਅਸੀਂ ਲੋਕਾਂ ਨੂੰ ਕਈ ਦਹਾਕੇ ਤੱਕ ਦੂਰ ਜਿਹੜਾ ਉਹ ਰੱਖਿਆ ਸੀਗਾ ਉਹ ਹੌਲੀ-ਹੌਲੀ ਇਸ ਦੇ ਨਾਲ ਜਿਹੜੇ ਉਹ ਬਾਹਰ ਆ ਰਹੇ ਹੈਗੇ ਆ। ਤੇ ਆਪਾਂ ਦੇਖ ਹੀ ਰਹੇ ਆ ਵੀ ਉਸ ਬੁੱਚੜ ਮੁੱਖ ਮੰਤਰੀ ਦੇ ਜਿਹੜਾ ਪੋਤਾ ਹੈ ਉਹ ਕਿਸ ਤਰੀਕੇ ਦੇ ਨਾਲ ਤੜਫਿਆ ਜਿਹੜਾ ਉਹ ਇਸ ਟਾਈਮ ਪਿਆ ਹੈਗਾ ਆ। ਜੀ।